ਫਿਲੀਪੀਨ ਦੀ ਸੈਨੇਟ ਮਨੀਲਾ ਦੇ ਵਿੱਚ ਉੱਥੇ ਕਹਿੰਦੇ ਵੀ ਵਾਇਲੈਂਟ ਸਟੈਂਡ ਆਫ ਹੋਇਆ। ਗੋਲੀ ਤੱਕ ਜਿਹੜੀ ਉਹ ਚੱਲ ਗਈ। ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਉਹਨਾਂ ਨੇ ਇੱਕ ਵਾਰੰਟ ਅਨਸੀਲ ਕੀਤਾ ਉੱਥੋਂ ਦੇ ਇੱਕ ਸਾਬਕਾ ਜਿਹੜਾ ਫੌਜੀ ਪੁਲਿਸ ਵਾਲਾ ਤੇ ਸੈਨੇਟਰ 64 ਸਾਲਾ ਸਾਬਕਾ ਪੁਲਿਸ ਚੀਫ ਜਿਹੜਾ ਇਹ ਰਿਹਾ। ਤੇ ਉਸ ਦੇ ਉਲਟ ਰੋਨਲਡ ਡੈਲਾ ਰੋਸਾ ਦੇ ਉਲਟ ਸੋ ਕਹਿੰਦੇ ਵੀ ਇਹ ਜਦੋਂ ਇਸ ਦੇ ਉਲਟ ਅਰੈਸਟ ਵਾਰੰਟ ਅਨਸੀਲ ਹੋਇਆ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੇਗ ਦੇ ਵਿੱਚ, ਤਾਂ ਇਹਨੇ ਆਪਣੇ ਸਮਰਥਕਾਂ ਨੂੰ ਕਿਹਾ ਵੀ ਮੈਨੂੰ ਤਾਂ ਭਾਈ ਇਹਨਾਂ ਨੇ ਗ੍ਰਿਫਤਾਰ ਕਰਕੇ ਆਈਸੀਸੀ ਦੇ ਹਵਾਲੇ ਕਰ ਦੇਣਾ ਆ, ਤੇ ਤੁਸੀਂ ਆ ਜਾਓ ਤੇ ਰੋਕੋ। ਤੇ ਹੁਣ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਇਕੱਠ ਹੋ ਗਿਆ ਤੇ ਉੱਥੇ ਗੋਲੀ ਜਿਹੜੀ ਉਹ ਚੱਲ ਗਈ। ਮੌਜੂਦਾ ਪ੍ਰੈਜ਼ੀਡੈਂਟ ਜਿਹੜੇ ਫਿਲੀਪੀਨ ਦੇ ਫਰਨੀਨੈਂਡ ਮਾਰਕੋਸ ਜੂਨੀਅਰ, ਉਹਨਾਂ ਨੇ ਕਿਹਾ ਵੀ ਸ਼ਾਂਤੀ ਬਣਾ ਕੇ ਰੱਖੋ ਤੇ ਕੋਈ ਸਰਕਾਰ ਦਾ ਬੰਦਾ ਇਸ ਦੇ ਵਿੱਚ ਇਨਵੋਲਵ ਨਹੀਂ ਸੀਗਾ। ਤੇ ਕਹਿੰਦੇ ਵੀ ਕੋਈ ਰਿਪੋਰਟ ਨਹੀਂ ਆਈ ਕੈਜੂਅਲਟੀਜ਼ ਦੇ ਉੱਤੇ ਵੀ ਕਿਸੇ ਦੇ ਸੱਟ ਚੋਟ ਤਾਂ ਨਹੀਂ ਲੱਗੀ ਜਾਂ ਕਿਸੇ ਦੀ ਮੌਤ ਨਹੀਂ ਹੋਈ। ਕਹਿੰਦਾ ਵੀ ਅਸੀਂ ਇਸ ਦੀ ਡੂੰਘਾਈ ਦੇ ਵਿੱਚ ਜਾਵਾਂਗੇ ਤੇ ਕੀ ਇਹ ਕੋਸ਼ਿਸ਼ ਸੀਗੀ ਸਰਕਾਰ ਨੂੰ ਡਿੱਗਣ ਦੀ, ਡੀਸਟੇਬਲਾਈਜ਼ ਕਰਨ ਦੀ, ਇਹ ਕਹਿੰਦੇ ਵੀ ਹੁਣ ਅਸੀਂ ਜਿਹੜੀ ਉਹ ਜਾਣਕਾਰੀ ਲਵਾਂਗੇ। ਸਾਬਕਾ ਫਿਲੀਪੀਨ ਦਾ ਪ੍ਰੈਜ਼ੀਡੈਂਟ ਰੋਡਰੀਗੋ ਡੁਆਰਟੇ, ਇਹ ਉਹੀ ਬੰਦਾ ਆ ਜਿਹੜੇ ਬਹੁਤ ਬੰਦੇ ਜਿਹੜੇ ਆ ਉੱਥੇ ਮਾਰੇ ਆ, ਖਪਾਏ ਸੀਗੇ ਵਾਰ ਔਨ ਡਰੱਗ ਜਿਹੜਾ ਉਹ ਕਹਿ ਕੇ। ਇਹ ਆਲਰੇਡੀ ਆਈਸੀਸੀ ਦੇ ਵਿੱਚ ਉਸ ਨੂੰ ਘੱਲਿਆ ਹੋਇਆ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਉਸ ਦੇ ਉੱਤੇ ਵਾਰ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਦੇ ਜਿਹੜੇ ਚਾਰजेस ਆ ਉਹ ਲੱਗੇ ਹੈਗੇ ਆ। 81 ਸਾਲਾ ਡੁਆਰਟੇ ਵੀ ਜਿਹੜਾ ਟ੍ਰਾਇਲ ਆ ਉਹ ਵੇਟ ਕਰ ਰਿਹਾ ਆ ਤੇ ਕਹਿੰਦੇ ਵੀ ਉਸ ਨੂੰ ਆਲਰੇਡੀ ਟ੍ਰਾਂਸਫਰ ਕਰ ਦਿੱਤਾ ਗਿਆ ਸੀਗਾ। ਸੋ ਡੈਲਾ ਰੋਸਾ ਨਹੀਂ ਸੀ ਚਾਹੁੰਦਾ ਵੀ ਉਹਨੂੰ ਭਾਈ ਫੜ ਲਿਆ ਜਾਵੇ ਤੇ ਗ੍ਰਿਫਤਾਰ ਕਰਕੇ ਤੇ ਆਈਸੀਸੀ ਦੇ ਹਵਾਲੇ ਕੀਤਾ ਜਿਹੜਾ ਉਹ ਜਾਵੇ। ਸੋ ਹੁਣ ਦੇਖਦੇ ਆ ਕੀ ਬਣਦਾ ਆ। ਪਰ ਇਹਨਾਂ ਨੇ ਜੋ ਉੱਥੇ ਘਾਣ ਕੀਤਾ ਸੀਗਾ, ਕਹਿੰਦੇ ਵੀ ਵਾਰ ਔਨ ਡਰੱਗਸ ਦੇ ਨਾਂ ਦੇ ਉੱਤੇ ਇਹਨਾਂ ਨੇ ਆਪਣੇ ਵਿਰੋਧੀ ਜਾਂ ਲੋਕਾਂ ਨੇ ਇੱਕ ਦੂਜੇ ਦੇ ਉਲਟ ਜਿਹੜੀਆਂ ਰੰਜਿਸ਼ਾਂ ਇਸ ਦੇ ਵਿੱਚ ਜਿਹੜੀਆਂ ਬਹੁਤ ਜ਼ਿਆਦੀਆਂ ਜਿਹੜੀਆਂ ਉਹ ਕਢਾਈਆਂ ਤੇ ਬਹੁਤ ਜ਼ਿਆਦਾ ਜਿਹੜੇ ਐਨਕਾਊਂਟਰਸ ਆ ਉੱਥੇ ਹੁੰਦੇ ਰਹੇ। ਸੇਮ ਸਿਚੁਏਸ਼ਨ ਹਰਜੋਤ ਸਿੰਘ ਜੀ ਜੋ ਇਸ ਟਾਈਮ ਪੰਜਾਬ ਦੇ ਵਿੱਚ ਚੱਲ ਰਹੀ ਆ ਵੀ ਜਿਹਨੂੰ ਜੀ ਕੀਤਾ ਜਿੱਦਾਂ ਮਰਜ਼ੀ ਜੋ ਮਰਜ਼ੀ ਕਹਿ ਕੇ ਐਨਕਾਊਂਟਰ ਜਿਹੜਾ ਉਹ ਬਣਾ ਦਿੱਤਾ ਜਾਂਦਾ। ਉਸ ਦੇ ਤੱਥਾਂ ਤੱਕ ਜਾਣ ਦੀ ਜਿਹੜੀ ਆ ਉਹ ਕਦੀ ਵੀ ਕੋਸ਼ਿਸ਼ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਹੈਗੀ। ਸੋ ਉਹ ਸਥਿਤੀ ਜਿਹੜੀ ਆ ਫਿਲੀਪੀਨਸ ਦੇ ਵਿੱਚ ਬਣੀ ਸੀਗੀ, ਪਰ ਹੁਣ ਉਹ ਜਦੋਂ ਫੜੇ ਜਾਣ ਦੇ ਡਰ ਤੋਂ ਉਹਨੇ ਆਪਣੇ ਬੰਦਿਆਂ ਤੋਂ ਉੱਥੇ ਕਹਿੰਦੇ ਆ ਵੀ ਹੁਣ ਗੋਲੀ ਚਲਵਾਤੀ ਆ। ਪਰ ਹਾਲ ਦੀ ਘੜੀ ਕਹਿੰਦੇ ਵੀ ਉਸ ਨੂੰ ਹੁਣ ਕਾਬੂ ਕਰ ਲਿਆ ਗਿਆ ਆ ਤੇ ਜਿਹੜੀ ਵਾਇਲੈਂਸ ਆ ਉੱਥੇ ਹੁਣ ਰੋਕੀ ਹੋਈ ਆ। ਫਿਲੀਪੀਨ ਦੀ ਸੈਨੇਟ ਮਨੀਲਾ ਦੇ ਵਿੱਚ ਉੱਥੇ ਕਹਿੰਦੇ ਵੀ ਵਾਇਲੈਂਟ ਸਟੈਂਡ ਆਫ ਹੋਇਆ। ਗੋਲੀ ਤੱਕ ਜਿਹੜੀ ਉਹ ਚੱਲ ਗਈ। ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਉਹਨਾਂ ਨੇ ਇੱਕ ਵਾਰੰਟ ਅਨਸੀਲ ਕੀਤਾ ਉੱਥੋਂ ਦੇ ਇੱਕ ਸਾਬਕਾ ਜਿਹੜਾ ਫੌਜੀ ਪੁਲਿਸ ਵਾਲਾ ਤੇ ਸੈਨੇਟਰ 64 ਸਾਲਾ ਸਾਬਕਾ ਪੁਲਿਸ ਚੀਫ ਜਿਹੜਾ ਇਹ ਰਿਹਾ। ਤੇ ਉਸ ਦੇ ਉਲਟ ਰੋਨਲਡ ਡੈਲਾ ਰੋਸਾ ਦੇ ਉਲਟ ਸੋ ਕਹਿੰਦੇ ਵੀ ਇਹ ਜਦੋਂ ਇਸ ਦੇ ਉਲਟ ਅਰੈਸਟ ਵਾਰੰਟ ਅਨਸੀਲ ਹੋਇਆ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੇਗ ਦੇ ਵਿੱਚ, ਤਾਂ ਇਹਨੇ ਆਪਣੇ ਸਮਰਥਕਾਂ ਨੂੰ ਕਿਹਾ ਵੀ ਮੈਨੂੰ ਤਾਂ ਭਾਈ ਇਹਨਾਂ ਨੇ ਗ੍ਰਿਫਤਾਰ ਕਰਕੇ ਆਈਸੀਸੀ ਦੇ ਹਵਾਲੇ ਕਰ ਦੇਣਾ ਆ ਤੇ ਤੁਸੀਂ ਆ ਜਾਓ ਤੇ ਰੋਕੋ। ਤੇ ਹੁਣ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਇਕੱਠ ਹੋ ਗਿਆ ਤੇ ਉੱਥੇ ਗੋਲੀ ਜਿਹੜੀ ਉਹ ਚੱਲ ਗਈ। ਮੌਜੂਦਾ ਪ੍ਰੈਜ਼ੀਡੈਂਟ ਜਿਹੜੇ ਫਿਲੀਪੀਨ ਦੇ ਫਰਨੀਨੈਂਡ ਮਾਰਕੋਸ ਜੂਨੀਅਰ, ਉਹਨਾਂ ਨੇ ਕਿਹਾ ਵੀ ਸ਼ਾਂਤੀ ਬਣਾ ਕੇ ਰੱਖੋ ਤੇ ਕੋਈ ਸਰਕਾਰ ਦਾ ਬੰਦਾ ਇਸ ਦੇ ਵਿੱਚ ਇਨਵੋਲਵ ਨਹੀਂ ਸੀਗਾ। ਤੇ ਕਹਿੰਦੇ ਵੀ ਕੋਈ ਰਿਪੋਰਟ ਨਹੀਂ ਆਈ ਕੈਜੂਅਲਟੀਜ਼ ਦੇ ਉੱਤੇ ਵੀ ਕਿਸੇ ਦੇ ਸੱਟ ਚੋਟ ਤਾਂ ਨਹੀਂ ਲੱਗੀ ਜਾਂ ਕਿਸੇ ਦੀ ਮੌਤ ਨਹੀਂ ਹੋਈ। ਕਹਿੰਦਾ ਵੀ ਅਸੀਂ ਇਸ ਦੀ ਡੂੰਘਾਈ ਦੇ ਵਿੱਚ ਜਾਵਾਂਗੇ ਤੇ ਕੀ ਇਹ ਕੋਸ਼ਿਸ਼ ਸੀਗੀ ਸਰਕਾਰ ਨੂੰ ਡਿੱਗਣ ਦੀ, ਡੀਸਟੇਬਲਾਈਜ਼ ਕਰਨ ਦੀ, ਇਹ ਕਹਿੰਦੇ ਵੀ ਹੁਣ ਅਸੀਂ ਜਿਹੜੀ ਉਹ ਜਾਣਕਾਰੀ ਲਵਾਂਗੇ। ਸਾਬਕਾ ਫਿਲੀਪੀਨ ਦਾ ਪ੍ਰੈਜ਼ੀਡੈਂਟ ਰੋਡਰੀਗੋ ਡੁਆਰਟੇ, ਇਹ ਉਹੀ ਬੰਦਾ ਆ ਜਿਹੜੇ ਬਹੁਤ ਬੰਦੇ ਜਿਹੜੇ ਆ ਉੱਥੇ ਮਾਰੇ ਆ, ਖਪਾਏ ਸੀਗੇ ਵਾਰ ਔਨ ਡਰੱਗ ਜਿਹੜਾ ਉਹ ਕਹਿ ਕੇ। ਇਹ ਆਲਰੇਡੀ ਆਈਸੀਸੀ ਦੇ ਵਿੱਚ ਉਸ ਨੂੰ ਘੱਲਿਆ ਹੋਇਆ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਉਸ ਦੇ ਉੱਤੇ ਵਾਰ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਦੇ ਜਿਹੜੇ ਚਾਰजेस ਆ ਉਹ ਲੱਗੇ ਹੈਗੇ ਆ। 81 ਸਾਲਾ ਡੁਆਰਟੇ ਵੀ ਜਿਹੜਾ ਟ੍ਰਾਇਲ ਆ ਉਹ ਵੇਟ ਕਰ ਰਿਹਾ ਆ ਤੇ ਕਹਿੰਦੇ ਵੀ ਉਸ ਨੂੰ ਆਲਰੇਡੀ ਟ੍ਰਾਂਸਫਰ ਕਰ ਦਿੱਤਾ ਗਿਆ ਸੀਗਾ। ਸੋ ਡੈਲਾ ਰੋਸਾ ਨਹੀਂ ਸੀ ਚਾਹੁੰਦਾ ਵੀ ਉਹਨੂੰ ਭਾਈ ਫੜ ਲਿਆ ਜਾਵੇ ਤੇ ਗ੍ਰਿਫਤਾਰ ਕਰਕੇ ਤੇ ਆਈਸੀਸੀ ਦੇ ਹਵਾਲੇ ਕੀਤਾ ਜਿਹੜਾ ਉਹ ਜਾਵੇ। ਸੋ ਹੁਣ ਦੇਖਦੇ ਆ ਕੀ ਬਣਦਾ ਆ। ਪਰ ਇਹਨਾਂ ਨੇ ਜੋ ਉੱਥੇ ਘਾਣ ਕੀਤਾ ਸੀਗਾ, ਕਹਿੰਦੇ ਵੀ ਵਾਰ ਔਨ ਡਰੱਗਸ ਦੇ ਨਾਂ ਦੇ ਉੱਤੇ ਇਹਨਾਂ ਨੇ ਆਪਣੇ ਵਿਰੋਧੀ ਜਾਂ ਲੋਕਾਂ ਨੇ
ਇੱਕ ਦੂਜੇ ਦੇ ਉਲਟ ਜਿਹੜੀਆਂ ਰੰਜਿਸ਼ਾਂ ਇਸ ਦੇ ਵਿੱਚ ਜਿਹੜੀਆਂ ਬਹੁਤ ਜ਼ਿਆਦੀਆਂ ਜਿਹੜੀਆਂ ਉਹ ਕਢਾਈਆਂ ਤੇ ਬਹੁਤ ਜ਼ਿਆਦਾ ਜਿਹੜੇ ਐਨਕਾਊਂਟਰਸ ਆ ਉੱਥੇ ਹੁੰਦੇ ਰਹੇ। ਸੇਮ ਸਿਚੁਏਸ਼ਨ ਹਰਜੋਤ ਸਿੰਘ ਜੀ ਜੋ ਇਸ ਟਾਈਮ ਪੰਜਾਬ ਦੇ ਵਿੱਚ ਚੱਲ ਰਹੀ ਆ ਵੀ ਜਿਹਨੂੰ ਜੀ ਕੀਤਾ ਜਿੱਦਾਂ ਮਰਜ਼ੀ ਜੋ ਮਰਜ਼ੀ ਕਹਿ ਕੇ ਐਨਕਾਊਂਟਰ ਜਿਹੜਾ ਉਹ ਬਣਾ ਦਿੱਤਾ ਜਾਂਦਾ, ਉਸ ਦੇ ਤੱਥਾਂ ਤੱਕ ਜਾਣ ਦੀ ਜਿਹੜੀ ਆ ਉਹ ਕਦੀ ਵੀ ਕੋਸ਼ਿਸ਼ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਹੈਗੀ। ਸੋ ਉਹ ਸਥਿਤੀ ਜਿਹੜੀ ਆ ਫਿਲੀਪੀਨਸ ਦੇ ਵਿੱਚ ਬਣੀ ਸੀਗੀ, ਪਰ ਹੁਣ ਉਹ ਜਦੋਂ ਫੜੇ ਜਾਣ ਦੇ ਡਰ ਤੋਂ ਉਹਨੇ ਆਪਣੇ ਬੰਦਿਆਂ ਤੋਂ ਉੱਥੇ ਕਹਿੰਦੇ ਆ ਵੀ ਹੁਣ ਗੋਲੀ ਚਲਵਾਤੀ ਆ। ਪਰ ਹਾਲ ਦੀ ਘੜੀ ਕਹਿੰਦੇ ਵੀ ਉਸ ਨੂੰ ਹੁਣ ਕਾਬੂ ਕਰ ਲਿਆ ਗਿਆ ਆ ਤੇ ਜਿਹੜੀ ਵਾਇਲੈਂਸ ਆ ਉੱਥੇ ਹੁਣ ਰੋਕੀ ਹੋਈ ਆ।